ਅੱਛਾ ਅਟਰਨੀ ਟਿਰਕੇਣਾ ਜੀ, ਹੁਣ ਜਿਹੜੇ ਲੋਕ ਉੱਥੇ ਆਉਂਦੇ ਸੀਗੇ ਜਾਂ ਅਜੇ ਹੁਣ ਤਾਂ ਘੱਟ ਹੀ ਆ ਰਹੇ, ਹੁਣ ਤਾਂ ਕੋਈ ਗੱਲ ਹੀ ਨਹੀਂ ਸੁਣੀ ਦੀ ਨਾ ਵੀ ਬਾਰਡਰ ਤੇ ਕੌਣ ਆ ਰਿਹਾ ਜਾਂ ਕੌਣ ਲੰਘ ਰਿਹਾ, ਵਾਪਸ ਮੁੜਦਿਆਂ ਦੀਆਂ ਖਬਰਾਂ ਜਿਹੜੀਆਂ ਅੱਜ ਕੱਲ੍ਹ ਜ਼ਿਆਦਾ ਆਉਂਦੀਆਂ ਆ। ਇਹ ਜਿਹੜੇ ਹੁਣ ਉੱਥੇ ਡਿਟੈਂਸ਼ਨ ਸੈਂਟਰਾਂ ਦੇ ਵਿੱਚ ਪਏ ਨੇ, ਕਈਆਂ ਦੇ ਬਿਆਨ ਫੇਲ ਹੋਏ, ਕਈਆਂ ਦੇ ਪਾਸ ਹੋਏ, ਕਈਆਂ ਦੀਆਂ ਬੌਂਡ ਦੀਆਂ ਹੀਅਰਿੰਗ ਉੱਥੇ ਚੱਲ ਰਹੀਆਂ ਹੋਣਗੀਆਂ ਜਾਂ ਉਹ ਪੈਣਾ ਆ ਨਹੀਂ ਪੈਣਾ ਆ, ਉਹਨਾਂ ਦਾ ਕੀ ਬਣਨ ਜਾ ਰਿਹਾ, ਉਹ ਜਿਹੜੇ ਡਿਟੈਂਸ਼ਨ ਸੈਂਟਰਾਂ 'ਚ ਇਸ ਟਾਈਮ ਇੰਤਜ਼ਾਰ ਦੇ ਵਿੱਚ ਨੇ? ਕਈਆਂ ਨੂੰ ਡਿਟੈਂਸ਼ਨ ਸੈਂਟਰ ਜਿਹਨਾਂ ਦੇ ਪਾਸ ਹੋਇਆ, ਕਈਆਂ ਨੂੰ ਡਿਟੈਂਸ਼ਨ ਸੈਂਟਰ ਦੇ ਵਿੱਚ ਹੀ ਜਿਹੜਾ ਕੇਸ ਲੜਨਾ ਪਊਗਾ। ਜਿਹਨਾਂ ਨੂੰ ਬੌਂਡ ਦੇ ਵਿੱਚ ਛੱਡ ਦਿੱਤਾ ਉਹਨਾਂ ਦੀ ਕਿਸਮਤ ਕੀ ਉਹ ਬਾਹਰ ਆ ਸਕਦੇ ਆ। ਤੇ ਹੁਣ ਜਿਹੜਾ ਸੀਗਾ, ਜਿਹੜੇ ਲੋਕਾਂ ਦੀ ਪਹਿਲਾਂ ਬਿਆਨ ਨਹੀਂ ਹੋਏ ਜਿਹੜੇ, ਹਨਾ, ਜਿੱਦਾਂ ਤੁਸੀਂ ਕਿਹਾ ਕਿ ਸੇਫ ਆਨ ਨਾਲੋਂ ਜਿਹੜਾ ਉਹ ਬੰਦਾ ਜ਼ਿਆਦਾ ਸ਼ੁਕਰਗੁਜ਼ਾਰ ਹੈ ਕਿ ਮੈਨੂੰ ਫੜ ਲਿਆ ਸੀਗਾ, ਤੇ ਜਿਹਨਾਂ ਦੇ ਬਿਆਨ ਨਹੀਂ ਹੋਏ ਉਤੋਂ ਜ਼ਿਆਦਾ ਉਹ ਸ਼ੁਕਰਗੁਜ਼ਾਰ ਬੰਦਾ ਹੋਊਗਾ ਕਿ ਜਿਹਦੇ ਆਲਰੇਡੀ ਬਿਆਨ ਹੋ ਕੇ ਆ ਚੁੱਕੇ ਆ, ਕਿਉਂਕਿ ਉਹ ਆਲਰੇਡੀ ਜਿਹੜਾ ਸੀਗਾ ਪ੍ਰੋਸੈਸ ਚੋਂ ਨਿਕਲ ਚੁੱਕਾ, ਬਿਆਨ ਪਾਸ ਕਰਕੇ ਆਇਆ। ਸੋ ਜਿਹੜੇ ਬਿਆਨ ਪਾਸ ਕਰਨ ਵਾਲੇ ਵਿਅਕਤੀ ਹੈਗੇ ਆ ਉਹਨਾਂ ਨੂੰ ਸਭ ਤੋਂ ਜ਼ਿਆਦਾ ਇਹਦੇ ਵਿੱਚ ਪ੍ਰੋਟੈਕਸ਼ਨ ਜਿਹੜੀ ਹੋਊਗੀ, ਕਿਉਂਕਿ ਉਹਨਾਂ ਨੂੰ ਆਲਰੇਡੀ ਉਹਨਾਂ ਨੇ ਸੁਣ ਕੇ ਡਿਟਰਮਾਈਨ ਕਰਕੇ ਅਫਸਰ ਨੇ ਛੱਡ ਦਿੱਤਾ। ਸੋ ਉਹ ਚੀਜ਼ ਆਲਰੇਡੀ ਹੋ ਚੁੱਕੀ ਹੈ। ਸੋ ਜਿਹੜੇ ਬਿਲਕੁਲ ਜਾਂ ਤਾਂ ਸੇਫ ਲੰਘ ਕੇ ਆਏ ਆ ਜਾਂ ਜਿਹਨਾਂ ਨੂੰ ਉਹਨਾਂ ਨੇ ਫੜਿਆ ਸੀਗਾ ਪਰ ਬਿਆਨ ਨਹੀਂ ਉਹਨਾਂ ਦੇ ਲਏ, ਠੀਕ ਆ, ਉਹਨਾਂ ਟਾਈਮਾਂ ਦੇ ਵਿੱਚ ਲੋਕੀ ਕਹਿੰਦੇ ਸੀ ਲੈ ਵੀ ਵਧੀਆ ਮੌਜਾਂ ਲੱਗੀਆਂ, ਬਿਆਨ ਨਹੀਂ ਲੈ ਰਹੇ, ਉਹ ਜਾਣੇ ਜਿਹੜੇ ਸਾਰੇ ਸੀਗੇ ਹੁਣ ਇਸ ਚੀਜ਼ ਦੀ ਚਪੇਟ ਦੇ ਵਿੱਚ ਆ ਸਕਦੇ ਆ ਜੀ। ਤੇ ਜਿਹੜਾ ਬਾਰ-ਬਾਰ ਕੁਐਸਚਨ ਪੁੱਛ ਰਹੇ ਨਾ ਬਰਥ ਰਾਈਟ ਸਿਟੀਜ਼ਨਸ਼ਿਪ ਵਾਲਾ, ਭਾਈ ਹਾਲ ਦੀ ਘੜੀ ਉਸ ਦੇ ਉੱਤੇ ਜਿਹੜਾ ਵੀ ਨਿਆਣਾ ਜੰਮ ਰਿਹਾ ਉਹ US ਸਿਟੀਜ਼ਨ ਹੀ ਨਾ ਜੰਮ ਰਿਹਾ ਆ। ਐਵੇਂ ਉਹ ਚੱਕਰ ਦੇ ਵਿੱਚ ਕੋਈ ਹੋਰ ਪੁੱਠੇ ਕੰਮ ਨਾ ਜਿਹੜਾ ਕਰ ਲਿਓ, ਕਿਉਂਕਿ ਜਿੱਦਣ ਬਰਥ ਰਾਈਟ ਸਿਟੀਜ਼ਨਸ਼ਿਪ ਤੇ ਉਲਟ ਐਗਜ਼ੈਕਟਿਵ ਆਰਡਰ ਜਾਰੀ ਕੀਤਾ ਸੀ, ਖਬਰਾਂ ਆਉਣ ਲੱਗ ਗਈਆਂ ਸੀ, ਲੋਕੀ ਸੀ ਸੈਕਸ਼ਨ ਕਰਾਉਣ ਭੱਜ ਗਏ ਸੀਗੇ ਵੀ ਜਲਦੀ ਉਹ ਕਿੰਨੀ ਫਰਵਰੀ ਤੋਂ ਪਹਿਲਾਂ ਨਿਆਣੇ ਜਿਹੜੇ ਆ ਉਹ ਜਮਾ ਲਈਏ। ਏਦਾਂ ਨਾ ਕਰੋ, ਇਹ ਕੁਦਰਤੀ ਚੀਜ਼ ਆ, ਇਹਨੂੰ ਕੁਦਰਤ ਦੇ ਨਾਲ ਹੀ ਜਿਹੜਾ ਉਹ ਚੱਲਣ ਦਿਓ, ਆਪਣੇ ਹੱਥ 'ਚ ਲੈਣ ਦੀ ਇਦਾਂ ਦੇ ਪੁੱਠੇ ਕੰਮ ਜਿਹੜਾ ਉਹ ਨਾ ਕਰੋ। ਸ਼ਰਮ ਕਰਨੀ ਚਾਹੀਦੀ ਆ ਸਾਰਿਆਂ ਨੂੰ, ਜੇ ਕੋਈ ਇਸ ਤਰੀਕੇ ਦੇ ਨਾਲ ਉਹ ਸੋਚ ਰਿਹਾ ਆ, ਨਿਆਣਾ ਆ, ਉਹਨੂੰ ਨਿਆਣੇ ਦੇ ਹਿਸਾਬ ਦੇ ਨਾਲ ਹੀ ਜਿਹੜਾ ਉਹ ਤੁਸੀਂ ਕਰੋ। ਸਿਟੀਜ਼ਨਸ਼ਿਪ ਜੇ ਨਾ ਵੀ ਮਿਲੀ ਤਾਂ ਕੀ ਹੋ ਗਿਆ, ਬੱਚਾ ਤਾਂ ਤੁਹਾਡਾ ਹੀ ਰਹਿਣਾ ਹੈ ਨਾ। ਸੋ ਇਦਾਂ ਦੀਆਂ ਚੀਜ਼ਾਂ, ਖਬਰਾਂ ਇਦਾਂ ਦੀਆਂ ਨਾ ਸੁਣ ਕੇ ਵੀ ਨਹੀਂ ਚੰਗਾ ਲੱਗਦਾ। ਇੰਨੀ ਤਾਂ ਨਹੀਂ ਡੈਸਪਰੇਸ਼ਨ ਯਾਰ, ਇੰਨੀ ਨਹੀਂ ਹੋਣੀ ਚਾਹੀਦੀ ਟੋਟਲੀ ਜਿਹੜੀ। ਇਦਾਂ ਦਾ ਤਾਂ ਫਿਰ ਅਮਰੀਕਾ ਵੀ ਕਾਹਦਾ ਅਮਰੀਕਾ, ਇਹ ਤਾਂ ਫਿਰ ਗੁਲਾਮੀ ਹੋ ਗਈ ਕਿ ਜਿਹੜਾ ਜੇ ਸਰਜਰੀਆਂ ਕਰਕੇ ਜਵਾਕ ਕੱਢਣੇ ਪੈ ਰਹੇ। ਪਹਿਲੀ ਗੱਲ ਤਾਂ ਇਹ ਹੈ ਕਿ ਸੁਪਰੀਮ ਕੋਰਟ ਤੱਕ ਮੁੱਦਾ ਜਿਹੜਾ ਜਾਣਾ ਐਡਾ ਸੌਖਾ ਨਹੀਂ ਹੈਗਾ। ਬਰਥ ਰਾਈਟ ਸਿਟੀਜ਼ਨਸ਼ਿਪ ਲੈਣਾ ਉਹ ਕਾਫੀ ਜ਼ਿਆਦਾ ਜਿਹੜਾ ਪਬਲਿਸਾਈਜ਼ ਜਿਹੜਾ ਹੋਣਾ, ਉਹਦੀ ਕਾਫੀ ਜਿਹੜੀ ਨਿਊਜ਼ ਵਗੈਰਾ ਜਿਹੜੀ ਆਣੀ ਆ, ਠੀਕ ਆ, ਉਹੀ ਗੱਲਾਂ ਤੁਹਾਨੂੰ ਦੱਸੀ ਦੀਆਂ ਕਿ ਯਾਰ ਤੁਸੀਂ ਵਕੂਲ ਦੀ ਸੁਣਿਆ ਕਰੋ। ਇਹ ਜਿਹੜੇ ਵਿੱਚ ਆਉਂਦੇ ਆ ਨਕੰਮੇ ਜਿਹੜੇ ਕੁਝ ਕਹਿ ਦਿੰਦੇ ਆ। ਸੁਪਰੀਮ ਕੋਰਟ ਜਿਹੜਾ ਸੀਗਾ ਉਹ ਜਦੋਂ ਉੱਥੇ ਤੱਕ ਜਾਣੀ ਆ, ਫੁੱਲ ਜਿਹੜੀ ਬਹਿਸ ਹੋਣੀ ਆ, ਉਹਦੇ ਵਿੱਚ ਵੀ ਕੋਈ ਜ਼ਰੂਰੀ ਨਹੀਂ ਹੈਗਾ, ਮਤਲਬ ਜ਼ਿਆਦਾ ਜਿਹੜਾ ਪਲੜਾ ਹੈਗਾ ਉਹ ਭਾਰੀ ਰਹਿਣਾ ਇਹੀ ਕਿ ਬੱਚਾ ਜਿਹੜਾ ਜੰਮਿਆ ਸਿਟੀਜ਼ਨ ਆ। ਇਹ ਚੀਜ਼ ਜਿਹੜੀ ਕਨਸਟੀਟਿਊਸ਼ਨਲ ਰਾਈਟ ਆ, ਇਹ ਬੜੀ ਵੱਡੀ ਜਿਹੜੀ ਗੱਲ ਹੋਣੀ ਆ। 14th ਅਮੈਂਡਮੈਂਟ ਜਿਹੜੀ, ਇਹਦੇ ਬਾਰੇ ਆਪਾਂ ਪੂਰਾ ਇੱਕ ਸ਼ੋਅ ਕਰ ਚੁੱਕੇ ਆ। ਤੇ ਉਹ ਜਿਹੜਾ ਹੁਣ ਖਬਰਾਂ ਜਿਹੜੀਆਂ ਆਉਂਦੀਆਂ ਕਿ ਸੀ ਸੈਕਸ਼ਨ ਕਰਾ ਕੇ ਉਹਨਾਂ ਨੇ ਬੱਚਾ ਕਰ ਲਿਆ, ਕਿ ਟਰੰਪ ਨੇ ਏਦਾਂ ਕਰਨਾ, ਇਹ ਫਿਰ ਮੈਂ ਇਹਨੂੰ ਇਹੀ ਕਹੂੰਗਾ ਕਿ ਯਾਰ ਤੁਸੀਂ ਮਿਸ ਇਨਫੋਰਮਡ ਆ, ਤੁਸੀਂ ਜਾਂ ਤਾਂ ਗੱਲਾਂ ਉਹਨਾਂ ਦੀਆਂ ਸੁਣਦੇ ਆ ਜਿਹੜੇ ਤੁਹਾਨੂੰ ਪੂਰੀ ਨੌਲੇਜ ਨਹੀਂ, ਹਨਾ। ਸੋ ਏਦਾਂ ਤੁਹਾਨੂੰ ਹੈਲਥ ਰਿਸਕ ਵਾਲੇ ਏਦਾਂ ਦੇ ਕੰਮਾਂ ਦੇ ਵਿੱਚ ਨਾ ਪਾਓ। ਤੇ ਇਹ ਫਿਰ ਜਿਹੜੀ ਨਿਊਜ਼ ਬਣਦੀ ਆ ਇਹ ਵਧੀਆ ਵੀ ਨਹੀਂ, ਹਨਾ, ਕਮਿਊਨਿਟੀ ਦੇ ਲਈ। ਅੱਛਾ ਹੁਣ ਅਟਰਨੀ ਟਿਰਕੇਣਾ ਜੀ, ਬੈਕ ਟੂ ਦੈਟ ਟੌਪਿਕ, ਜਿਨ੍ਹਾਂ ਨੇ ਅਟਰਨੀ ਹਾਇਰ ਕੀਤੇ ਹੈਗੇ ਆ, ਉਹਨਾਂ ਲੋਕਾਂ ਦੇ ਲਈ ਕੀ ਆ, ਉਹਨਾਂ ਦੇ ਲਈ ਕੀ ਆ ਐਕਸਪੀਡਾਈਟਡ ਰਿਮੂਵਲ ਦੀਆਂ ਕੰਡੀਸ਼ਨਸ, ਉਹਨਾਂ ਤੇ ਵੀ ਪੂਰੀ ਲਾਗੂ ਆ, ਕਿਵੇਂ ਆ? ਜੇ ਤੁਸੀਂ ਥੋੜਾ ਜਿਹਾ ਇਸ ਨੂੰ ਬਰੀਫਲੀ ਐਕਸਪਲੇਨ ਕਰ ਦਿਓ ਦੁਬਾਰਾ। ਹਾਂਜੀ, ਉਹਨਾਂ ਤੇ ਐਕਸਪੀਡਾਈਟ ਵਾਲੀਆਂ ਲਾਗੂ ਹੋ ਸਕਦੀਆਂ ਜਦੋਂ ਉਹਨਾਂ ਦਾ ਕੇਸ ਜਿਹੜਾ ਟਰਮੀਨੇਟ ਹੋ ਗਿਆ। ਮਤਲਬ ਬਸ ਇਹ ਆ ਕਿ ਜਦ ਤੱਕ ਉਹਨਾਂ ਦਾ ਕੇਸ ਜਿਹੜਾ ਜੱਜ ਮੂਹਰੇ ਚੱਲਦਾ ਉਹਨਾਂ ਨੂੰ ਵਾਪਸ ਨਹੀਂ ਭੇਜਿਆ ਜਾ ਸਕਦਾ, ਪਰ ਜੇ ਉਹਨਾਂ ਨੇ ਟਰਮੀਨੇਟ ਕਰਾ ਲਿਆ ਕੇਸ ਤੇ ਫਿਰ ਉਹਨਾਂ ਨੂੰ ਵੀ 7 ਦਿਨਾਂ 'ਚ ਪੱਤਾ ਕੱਟਿਆ ਜਾ ਸਕਦਾ। ਠੀਕ ਆ। ਹੁਣ ਰਾਜਕਰਨ ਜੀ, ਇਹਦਾ ਸਿੰਪਲ ਸ਼ਬਦਾਂ ਦੇ ਵਿੱਚ ਕੀ ਮਤਲਬ ਨਿਕਲਦਾ? ਇਹਦਾ ਮਤਲਬ ਉਹੀ ਨਿਕਲਦਾ ਜਿਹੜੀ ਚੀਜ਼ ਤੁਸੀਂ ਸਮਝ ਰਹੇ ਆ। ਜੇ ਤੁਹਾਨੂੰ ਲੱਗਦਾ ਤੁਸੀਂ ਸੇਫ ਸੀਗੇ, ਤੁਸੀਂ ਆ ਗਏ, ਤੁਹਾਡੇ ਕੋਲ ਲਾਇਸੈਂਸ ਆ ਗਿਆ, ਤੁਸੀਂ ਵਰਕ ਪਰਮਿਟ ਆ ਗਿਆ, ਤੁਸੀਂ ਇੱਥੇ ਰਹਿ ਸਕਦੇ ਆ, ਰੋਂਗ ਆ। ਉਹ ਜਿਹੜੀ ਚੀਜ਼ ਸੀਗੀ ਉਹ 15 ਕੁ ਦਿਨਾਂ 'ਚ ਜਿਹੜੀ ਸੀਗੀ ਰਿਵਰਸ ਕੀਤੀ ਜਾ ਸਕਦੀ ਆ। ਮੋਸ਼ਨ ਟੂ ਡਿਸਮਿਸ, ਟਰਮੀਨੇਟ ਸਰਕਾਰ ਫਾਈਲ ਕਰਕੇ ਤੇ ਸਿੱਧੇ ਜਿਹੜਾ ਡਿਟੇਨ ਕਰਕੇ ਤੁਹਾਨੂੰ 7 ਦਿਨਾਂ 'ਚ ਵਾਪਸ ਜਿਹੜੀ ਭੇਜ ਸਕਦੀ ਆ। ਸਿਰਫ ਸਵਾਲ ਇਹ ਹੈਗਾ ਕਿ ਉਧਰਲੇ ਪਾਸੇ ਨੂੰ ਕਦੋਂ ਜਿਹੜੀ ਹਵਾ ਇਹਨਾਂ ਨੇ ਵਗਾਣੀ ਆ। ਤੇ ਮਹੀਨਾ ਹੀ ਅਜੇ ਜਿਹੜਾ ਹੋਇਆ, ਠੀਕ ਆ। ਸੋ ਜੇ ਆਪਾਂ ਅੱਜ ਦੀ ਗੱਲ ਕਰੀਏ, ਫਰਵਰੀ 15 2025, ਤੇ ਲਾ ਲਓ ਕਿ ਫਰਵਰੀ 2023 ਦੇ ਵਿੱਚ ਜਿਹੜਾ ਬੰਦਾ ਆਇਆ ਸੀਗਾ ਉਹ ਅੱਜ ਇਹਦੇ ਅੜਿੱਕੇ ਚ ਆਂਦਾ। ਇਹ ਜਿੱਦਾਂ ਟਾਈਮ ਨਿਕਲੀ ਜਾਣਾ, ਜਿੱਦਾਂ ਆਪਾਂ ਮਾਰਚ ਚ ਚਲ ਗਏ ਤਾਂ ਉਹ ਫਰਵਰੀ 2023 ਵਾਲਾ ਸੇਫ ਹੋ ਜਾਣਾ, ਜਦੋਂ ਆਪਾਂ ਅਪ੍ਰੈਲ ਚ ਚਲ ਗਏ ਤਾਂ ਮਾਰਚ 2023 ਵਾਲਾ ਸੇਫ ਹੋ ਜਾਣਾ। ਸੋ ਇਹ ਹੌਲੀ ਆਪਾਂ ਉਮੀਦ ਕਰਦੇ ਹਾਂ ਕਿ ਏਦਾਂ ਹੀ ਜਿਹੜਾ ਟਾਈਮ ਸਰਕਾਰ ਜਿਹੜਾ ਥੋੜਾ ਜਿਹਾ ਟਪਾ ਦੇਵੇਗੀ, ਕਾਫੀ ਬੰਦੇ ਜਿਹੜੇ ਇਹਦੇ ਵਿੱਚ ਜਿਹੜੇ ਬਚ ਜਾਣ।
ਜੀ। ਪਰ ਇਹ ਆ ਵੀ ਉਹ ਫੇਰ ਇੱਕ ਵਾਰੀ ਕਲੀਅਰ ਕਰਦੀ ਹੈ, ਜਿਹੜੇ ਤੁਸੀਂ ਸੇਫ ਲੰਘੇ ਆ, ਤੁਹਾਨੂੰ ਦਿਖਾਉਣ ਨੂੰ ਕੁਛ ਨਹੀਂ ਹੈਗਾ ਵੀ ਅਸੀਂ ਐਕਚੁਅਲੀ 'ਚ ਉਦੋਂ ਆਏ ਸੀ। ਇਹ ਜਿਨ੍ਹਾਂ ਦੀ ਫੜੇ ਗਏ ਆ, ਇਨਫੈਕਟ ਉਹ ਫੜੇ ਜਾਣਾ ਉਹਨਾਂ ਦੇ ਲਈ ਇੱਕ ਹੁਣ ਵਰਦਾਨ ਸਾਬਤ ਹੋ ਸਕਦਾ ਆ ਵੀ 2 ਸਾਲ ਉਹਨਾਂ ਨੂੰ ਐਕਚੁਅਲ 'ਚ ਹੋ ਗਏ ਆ।